ਸਾਡੇ ਬੱਚੇ ਪੰਜਾਬੀ ਪੜ੍ਹਨਗੇ ਵੀ, ਪੰਜਾਬੀ ਲਿਖਣਗੇ ਵੀ, ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾਣੀ ਹੈ ਤੇ ਜੈਮਿਨਾਈ ਪੰਜਾਬੀ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾ ਰਿਹਾ ਗੂਗਲ ਦਾ। ਹੁਣ ਵੇਖੋ ਪੰਜਾਬੀ ਬੋਲਣੀ ਸੌਖੀ ਹੈ ਪਰ ਲਿਖਣੀ ਔਖੀ ਹੈ ਨਾ। ਕਿੰਨੇ ਬੰਦਿਆਂ ਨੂੰ ਲਿਖਣੀ ਆਂਦੀ ਪੰਜਾਬੀ ਇਸ ਹਾਲ ਵਿੱਚ? ਅੱਧਿਆਂ ਨੇ ਹੱਥ ਨਹੀਂ ਖੜੇ ਕੀਤੇ। ਕੋਈ ਨਹੀਂ, ਸਾਰਿਆਂ ਨੂੰ ਆਂਦੀ। ਹੁਣੇ ਬਾਹਰ ਇਮਤਿਹਾਨ ਲੈ ਲਵਾਂ, ਅੱਧੇ ਪੁੱਠੇ ਹੋਏ ਪਏ ਹੋਵੋਗੇ। ਪਾਰਟੀਸ਼ਨ ਹੋਈ 47 ਦੀ, ਕਿੰਨਾ ਜ਼ੁਲਮ ਹੋਇਆ। ਦੁਨੀਆ ਨੇ ਵੇਖਿਆ, ਸਭ ਤੋਂ ਵੱਡੀ ਮੈਸ ਮਾਈਗ੍ਰੇਸ਼ਨ ਸੀ। ਪਰ ਤੁਸੀਂ ਇਹ ਵੇਖੋ ਕਿ ਧਰਮ 'ਚ ਚੰਗੇ ਭੈੜੇ ਲੋਕ ਹਰ ਜਗ੍ਹਾ ਹੁੰਦੇ ਨੇ। ਸਾਡਾ ਜਿਹੜਾ ਸਮਾਨ ਇੰਡੀਆ 'ਚ ਰਹਿ ਗਿਆ, ਉਥੋਂ ਦੇ ਰਹਿਣ ਵਾਲਿਆਂ ਨੇ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਥੋਂ ਦੇ ਸਿੱਖਾਂ ਨੇ ਉਹ ਸਮਾਨ ਵੇਚਿਆ ਤੇ ਸਾਲ ਬਾਅਦ ਸਾਨੂੰ ਪਾਕਿਸਤਾਨ ਪੈਸੇ ਦੇ ਕੇ ਗਏ ਸੀ। ਇਹ ਤੁਹਾਡੀ ਇਮਾਨਤ ਹੈ, ਅਸੀਂ ਨਹੀਂ ਰੱਖ ਸਕਦੇ। ਔਰ ਫਿਰ ਮੇਰੇ ਪੜਨਾਨਾ ਜੀ ਦਾ ਦਰਬਾਰ ਹੈ ਸੰਗਰੂਰ 'ਚ, ਸ਼ਾਇਦ ਜੀ ਉਹਨਾਂ ਨੂੰ ਕਿਹਾ ਜਾਂਦਾ, ਮੈਂ ਸਭ ਦੋਸਤਾਂ ਨੂੰ ਦੱਸ ਰਿਹਾ ਸੀ। ਔਰ ਮੁਸਲਮਾਨ ਸਨ ਪਰ ਮੁਹੱਬਤ ਤੇ ਆਪਣੇ ਮੁਲਕ ਨਾਲ, ਉਦੋਂ ਉਹਨਾਂ ਦਾ ਮੁਲਕ ਇੰਡੀਆ ਸੀ। ਔਰ ਉਹਨਾਂ ਨੂੰ ਇਸ ਗੱਲ ਦੀ ਵੀ ਰਿਅਲਾਈਜੇਸ਼ਨ ਸੀ ਕਿ ਉੱਥੇ ਮੁਸਲਮਾਨਾਂ ਵਾਸਤੇ ਮੁਸ਼ਕਿਲਾਤ ਜ਼ਰੂਰ ਨੇ, ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਜਾਓ ਪਾਕਿਸਤਾਨ। ਅਮਨ ਦੀ ਆਸ਼ਾ ਦੁਬਾਰਾ ਜਾਗਣੀ ਚਾਹੀਦੀ ਹੈ। ਔਰ ਇਸ ਕੋਸ਼ਿਸ਼ ਵਿੱਚ ਆ ਕਿ ਥਰੂ ਪੰਜਾਬੀ ਲੈਂਗੁਏਜ ਅਸੀਂ ਆਪਣੀ ਆਊਟਰੀਚ 'ਚ ਵੀ ਇਜ਼ਾਫਾ ਕਰੀਏ। ਮੈਂ ਫੈਸਲਾਬਾਦ ਦੇ ਕਈ ਕਾਲਜ ਜਾਣਦਾ ਜਿੱਥੇ ਹੁਣ ਵੀ ਕੈਨੇਡਾ ਔਰ ਅਮਰੀਕਾ 'ਚ ਬੈਠੇ ਸਿੱਖ ਸਾਹਿਬਾਨ ਸਕਾਲਰਸ਼ਿਪਾਂ ਦੇ ਰਹੇ ਨੇ। ਮੈਂ ਜਿਸ ਸਕੂਲ 'ਚ ਪੜ੍ਹਿਆ, ਉਸ ਸਕੂਲ ਵਿੱਚ ਇੱਕ ਬਿਲਡਿੰਗ ਜਿਹੜੀ ਏ, ਇਸ ਤੋਂ ਪਹਿਲੇ ਜਿਹੜੇ 2 ਟਰਮਸ ਪਹਿਲੇ ਇੰਡੀਅਨ ਚੀਫ ਮਿਨਿਸਟਰ ਸਨ, ਉਹਨਾਂ ਦੀ ਫੈਮਿਲੀ ਨੇ ਬਣਾਈ। ਸੈਫ ਅਲੀ ਖਾਨ ਸਾਹਿਬ ਦੇ ਦਾਦਾ ਜੀ ਦੀ ਬਿਲਡਿੰਗਸ ਪਟੋਡੀ ਫੈਮਿਲੀ ਦੀ ਉੱਥੇ ਮੌਜੂਦ ਨੇ। ਔਰ ਸਾਡਾ ਆਪਣਾ ਆਣਾ ਜਾਣਾ ਸੀ। ਜਦੋਂ ਮੈਂ ਸਕੂਲ ਵਿੱਚ ਸਾਂ, ਅਸੀਂ ਇੰਡੀਆ ਸਪੋਰਟਸ ਔਰ ਕੋ ਕਰਿਕੂਲਰ ਕਰਨ ਜਾਂਦੇ ਸਾਂ ਤੇ ਉਹ ਇੱਥੇ ਆਉਂਦੇ ਸੀ। ਦੇਹਰਾਦੂਨ ਸਕੂਲ ਵਾਲੇ ਇੱਕ ਹੋਰ ਸਕੂਲ ਸੀ। ਤੇ ਇਸ ਅਮਲ ਨੂੰ ਪੰਜਾਬੀ ਪ੍ਰਚਾਰ ਦੇ ਜ਼ਰੀਏ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ। ਸਾਡੇ ਬੱਚੇ ਪੰਜਾਬੀ ਪੜ੍ਹਨਗੇ ਵੀ, ਪੰਜਾਬੀ ਲਿਖਣਗੇ ਵੀ, ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾਣੀ ਹੈ ਤੇ ਜੈਮਿਨਾਈ ਪੰਜਾਬੀ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾ ਰਿਹਾ ਗੂਗਲ ਦਾ। ਟੈਕਨੋਲੋਜੀ ਵੀ ਨਾਲ ਇੰਬੈਡ ਹੋ ਸਕਦੀ ਹੈ, ਕੋਈ ਮੁਸ਼ਕਿਲ ਗੱਲ ਨਹੀਂ। ਔਰ ਗਲੋਬਲ ਲੈਂਗੁਏਜਸ ਵੀ ਪੜ੍ਹਾਵਾਂਗੇ ਅਸੀਂ। ਇਹ ਨਹੀਂ ਕਹਿੰਦੇ ਕਿ ਅਸੀਂ ਉਹ ਨਹੀਂ ਪੜ੍ਹਾਵਾਂਗੇ। ਕਾਫੀ ਲੋਕਾਂ ਦਾ ਇਸ ਗੱਲ ਤੇ ਇਤਰਾਜ਼ ਹੁੰਦਾ।